कोई आंदा इमरान खान नहीं चंगा, कोई आंदा नवाज शरीफ नहीं चंगा, कोई आंदा जरदारी नहीं चंगा। मैं एक निक्की जी गल सुनाना चाहना, बड़े गौर नाल सुन लियो। वंड तुसां आपे ही कर लैनी है कि कौन चंगा ते कौन नहीं चंगा। पुराने वक्तां दी गल है, एक दरवेश दुनियादारी छड्ड के ते जंगल नूं टुर पिया। भी जंगल च जा के ना ते अल्लाह अल्लाह करने, दुनियादारी दे विच कुछ भी नहीं पिया। ते ओहदा मुरीद आखन लगा, पीर जी जिहड़े पासे तुसां जाना ना, मैं भी तुहाडे नाल ही जाना। ते दोवें ही गुरु चेला आ पीर मरीद दोवें टुर पे जंगल वाल नूं। ਉਹ ਪੀਰ ਹਰਾਂ ਨੇ ਉੱਥੇ ਇਬਾਦਤ ਕਰਨੀ ਤੇ ਜਿਹੜਾ ਉਹਨਾਂ ਦਾ ਮਰੀਦ ਸੀ ਨਾ, ਉਹਨੇ ਸ਼ਹਿਰ ਵੱਲ ਜਾਣਾ ਕਰਨਾ ਤੇ ਉੱਥੋਂ ਮੰਗ ਮਤੰਗ ਕੇ ਲੈ ਆਉਣਾ ਕਰਨਾ, ਰੋਟੀ ਟੁੱਕਰ ਜੋ ਵੀ, ਤੇ ਉਹਨਾਂ ਉੱਥੇ ਖਾ ਕੇ ਗੁਜ਼ਾਰਾ ਕਰਨਾ ਤੇ ਮਤਲਬ ਅੱਲਾ ਤੋਬਾ ਪਈ ਕਰਨੀ। ਤੇ ਪੀਰ ਦੁਆ ਕਰਨੀ ਮਸੱਲਾ ਡਾ ਕੇ ਯਾ ਅੱਲਾ ਮੈਂ ਬੇਬਸ ਹਾਂ, ਜੇ ਮੇਰੇ ਕੋਲ ਕੁਝ ਹੋਵੇ, ਕੋਈ ਮੇਰੇ ਕੋਲ ਕੋਈ ਹੋਵੇ ਨਾ ਹਿਸਾਬ ਕਿਤਾਬ, ਤੇ ਮੈਂ ਨਹਿਰਾਂ ਕਢਾਵਾਂ ਤੇਰੀ ਆਵਾਮ ਵਾਸਤੇ ਠੰਡੇ ਪਾਣੀ ਦੀਆਂ, ਤੇ ਮੈਂ ਰਫਾਏ ਆਮਾਂ ਦੇ ਕੰਮ ਕਰਾਂ, ਤੇ ਮੈਂ ਮਹਿਤਾਜਾਂ ਨੂੰ, ਭੁੱਖਿਆਂ ਮਸਕੀਨਾਂ ਯਤੀਮਾਂ ਨੂੰ ਖਾਣੇ ਖਵਾਵਾਂ, ਲੰਗਰ ਖਾਨੇ ਖੋਲਾਂ, ਇਹ ਕਰਾਂ ਉਹ ਕਰਾਂ। ਉਹਨੇ ਦੁਆਵਾਂ ਕਰਨੀਆਂ। ਤੇ ਵਾਹਵਾ ਸਾਲ ਹੀ ਲੰਘ ਗਏ ਤੇ ਉਹ ਜਿਹੜਾ ਸੀ ਨਾ ਪੀਰ, ਉਹ ਵਡੇਰਾ ਹੋ ਗਿਆ। ਉਹ ਜਿਹੜਾ ਮਰੀਦ ਉਹਦਾ ਬੱਚਾ ਸੀ ਨਾ ਉਹਦੇ ਨਾਲ, ਉਹ ਮਰੀਦ ਹੌਲੀ ਹੌਲੀ ਜਵਾਨ ਹੋ ਗਿਆ। ਤੇ ਉਹਨੇ ਹਿਸਾਬ ਲਾਇਆ ਵੀ ਇਹ ਪੀਰ ਵਾਹਵਾ ਸਾਲ ਹੋ ਗਏ ਨੇ ਦੁਆਵਾਂ ਕਰਦਿਆਂ ਤੇ ਇਹਦੀ ਕਬੂਲ ਨਹੀਂ ਹੋਈ। ਉਂਝ ਵੀ ਵਡੇਰਾ ਵਾਹਵਾ ਹੋ ਗਿਆ। ਤੇ ਨਾਲ ਹੀ ਨਾ ਮਰੀਦ ਨੇ ਵੀ ਮਸੱਲਾ ਪਾ ਲਿਆ ਨਾ ਕਰਨਾ, ਤੇ ਉਹਨੇ ਦੁਆ ਕਰਨੀ, ਯਾ ਅੱਲਾ ਕਦੇ ਤੂੰ ਮੈਨੂੰ ਇਹ ਇਖਤਿਆਰ ਮੈਨੂੰ ਦੇ ਨਾ, ਤੇ ਮੈਂ ਲੋਕਾਂ ਦੇ ਨਾਲ ਜ਼ੁਲਮ ਕਰਾਂ, ਤੇ ਮੈਂ ਜ਼ਿਆਦਤੀਆਂ ਕਰਾਂ, ਤੇ ਜਿਹੜੀਆਂ ਨਹਿਰਾਂ ਕੱਢੀਆਂ ਵੀ ਨੇ ਨਾ ਮੈਂ ਉਹ ਵੀ ਬੰਦ ਕਰਾ ਛੜਾਂਗਾ, ਇਹ ਦਰਖਤ ਵਢਾ ਦਿਆਂਗਾ, ਤੇ ਲੰਗਰ ਖਾਨੇ ਜਿਹੜੇ ਕੋਈ ਲੋਕਾਂ ਨੂੰ ਥੋੜੇ ਬਹੁਤੀ ਕੋਈ ਰੋਟੀ ਟੁੱਕਰ ਮਿਲਦਾ ਨਾ ਇਹ ਬੰਦ ਕਰਾ ਦੇ। ਤੇ ਜੋ ਕੁਝ ਉਹ ਆਂਦਾ ਸੀ ਨਾ ਮੈਂ ਕਰਾਂ, ਉਹ ਪੀਰ ਜੋ ਕੁਝ ਆਂਦਾ ਸੀ, ਮਰੀਦ ਆਖੇ ਅਗਰ ਮੈਨੂੰ ਇਖਤਿਆਰ ਮਿਲੇ ਨਾ ਯਾ ਅੱਲਾ, ਤੇ ਮੈਂ ਇੰਜ ਕਰਾਂ। ਬਿਲਕੁਲ ਉਹਦੇ ਬਰਅਕਸ ਉਹ ਬਦਦੁਆ ਕਰੇ। ਕੁਝ ਵਕਤ ਗੁਜ਼ਰਿਆ, ਥੋੜਾ ਜਿਹਾ ਟਾਈਮ ਲੰਘਿਆ, ਤੇ ਹੋਇਆ ਇਸੇ ਤਰ੍ਹਾਂ ਵੀ ਉਹ ਜਿਹੜਾ ਬਾਦਸ਼ਾਹ ਸੀ ਨਾ ਉਸ ਰਿਆਇਆ ਦਾ, ਸਲਤਨਤ ਦਾ, ਉਹ ਬਾਦਸ਼ਾਹ ਫੌਤ ਹੋ ਗਿਆ। ਉਹਨਾਂ ਦਾ ਦਸਤੂਰ ਕਾਨੂੰਨ ਇਹ ਸੀ ਕਿ ਇੱਕ ਵੱਡਾ ਜਿਹਾ ਦਰਵਾਜ਼ਾ ਸੀ, ਤੇ ਉਹ ਜੋ ਦਰਵਾਜ਼ਾ ਖੋਲ੍ਹਦੇ ਸਨ, ਤੇ ਜਿਹੜਾ ਬੰਦਾ ਸਵੇਰੇ ਪਹਿਲਾ ਬੰਦਾ ਉਧਰ ਨੂੰ ਆਉਂਦਾ ਸੀ ਨਾ, ਉਹਨੂੰ ਫੜ ਕੇ ਦਿੱਤਾ ਤੇ ਬਿਠਾ ਛੱਡਦੇ ਹਨ, ਬਾਦਸ਼ਾਹ ਉਹਨੂੰ ਦੇ ਛੱਡਦੇ ਹਨ। ਹੋਇਆ ਇੰਜ ਕਿ ਉਹ ਬਾਦਸ਼ਾਹ ਵਕਤ ਦਾ ਫੌਤ ਹੋਇਆ। ਉਹ ਜਿਹੜਾ ਚੇਲਾ ਸੀ ਨਾ, ਸੁਬਾਹ ਆਪਣਾ ਉਹਨੇ ਉਹ ਜੋ ਕੁਝ ਉਹ ਕੱਪੜਾ ਛੱਪੜਾ ਮੰਗਣ ਵਾਸਤੇ ਮੁੰਡੇ ਤੇ ਪਾਏ ਆ, ਮੰਗਣ ਵਾਸਤੇ ਨਿਕਲਿਆ ਨਾ, ਉਹਨਾਂ ਦਰਵਾਜ਼ਾ ਖੋਲ੍ਹਿਆ, ਸਾਹਮਣੇ ਉਹ ਚੇਲਾ, ਉਸੇ ਪੀਰ ਦਾ ਉਹ ਮਰੀਦ, ਉਹਨਾਂ ਫੜ ਕੇ ਉਹਨੂੰ ਤਖਤ ਤੇ ਬਾਗ ਦੇ ਬਾਦਸ਼ਾਹ ਬਣਾ ਛੜਿਆ। ਵਕਤ ਦਾ ਜਿਹੜੇ ਵੇਲੇ ਬਾਦਸ਼ਾਹ ਬਣ ਗਿਆ ਨਾ, ਤੇ ਉਹਨੇ ਉਹ ਆਪਣੀ ਜਿਹੜੀ ਉਹਨੇ ਬਦਦੁਆ ਕੀਤੀ ਸੀ, ਜੋ ਕੁਝ ਆਖਿਆ ਸੀ, ਉਹਨੇ ਕਿ ਯਾ ਅੱਲਾ ਅਗਰ ਮੈਂ ਬਾਦਸ਼ਾਹ ਬਣ ਗਿਆ ਨਾ, ਤੇ ਮੈਂ ਇੰਜ ਕਰਾਂ। ਖੈਰ ਉਹ ਬਾਦਸ਼ਾਹ ਤੇ ਬਣ ਗਿਆ ਸੀ, ਉਹਨੇ ਆਪਣੀਆਂ ਉਹਨਾਂ ਗੱਲਾਂ ਨੂੰ ਪੂਰੀਆਂ ਕਰਨਾ ਸ਼ੁਰੂ ਕਰ ਦਿੱਤਾ। ਉਹਨੇ ਆਖਿਆ ਕਿ ਜਿੱਥੇ ਵੀ ਤੁਹਾਨੂੰ ਕੋਈ ਪੀਰ, ਕੋਈ ਦਰਵੇਸ਼, ਕੋਈ ਅੱਲਾ ਵਾਲਾ, ਕੋਈ ਸੂਫੀ, ਕੋਈ ਨਜ਼ਰ ਆਉਂਦਾ ਨਾ, ਉਹਨਾਂ ਨੂੰ ਫੜ ਕੇ ਤੇ ਲਿਆਓ। ਜਿਹੜੇ ਤੁਹਾਨੂੰ ਕੋਈ ਚੰਗੇ ਜੀ ਲੱਗਦੇ ਉਹਨਾਂ ਨੂੰ ਫੜ ਕੇ ਨਾ ਤੇ ਕੈਦ ਕਰਕੇ, ਗ੍ਰਿਫਤਾਰ ਕਰਕੇ ਲਿਆਓ। ਚਲੋ ਉਸ ਦਰਵੇਸ਼ ਨੂੰ ਵੀ ਫੜ ਕੇ ਲਿਆਂਦਾ ਗਿਆ, ਕੈਦ ਦੇ ਵਿੱਚ ਰੱਖਿਆ ਗਿਆ। ਕਾਫੀ ਵਕਤ ਗੁਜ਼ਰ ਗਿਆ। ਇੱਕ ਦਿਨ ਹੋਇਆ ਇਸੇ ਤਰ੍ਹਾਂ ਕਿ ਉਹ ਪੀਰ ਦਰਵੇਸ਼ ਆਪਣੇ ਮਰੀਦ ਬਾਦਸ਼ਾਹ ਨੂੰ ਆਖਣ ਲੱਗਾ, ਗੱਲ ਸੁਣ, ਇਹ ਜੋ ਤੂੰ ਕਰਨਾ ਤੂੰ ਚੰਗਾ ਨਹੀਂ ਕਰਦਾ। ਉਹ ਜਿਹੜਾ ਚੇਲਾ ਸੀ ਨਾ, ਜਿਹੜਾ ਮਰੀਦ ਸੀ ਪੀਰ ਦਰਵੇਸ਼ ਦਾ, ਉਹ ਆਖਣ ਲੱਗਾ, ਪੀਰ ਜੀ ਮੈਨੂੰ ਵੀ ਪਤਾ ਮੈਂ ਜੋ ਕਰਨਾ ਪਿਆ ਮੈਂ ਠੀਕ ਨਹੀਂ ਕਰਦਾ ਪਿਆ। ਜਿੱਥੇ ਬਹਿ ਕੇ ਦੁਆ ਤੁਸੀਂ ਕਰਦੇ ਸੋ ਉੱਥੇ ਹੀ ਦੁਆ ਮੈਂ ਕਰਦਾ ਸਾਂ ਨਾ, ਤੇ ਮੈਂ ਦੁਆ ਕਰਨਾ ਹਾਂ ਕਿ ਯਾ ਅੱਲਾ ਮੈਨੂੰ ਅਗਰ ਤੂੰ ਇਖਤਿਆਰ ਦੇਵੇਂ ਤੇ ਮੈਂ ਇੰਜ ਕਰਾਂ ਦਾ। ਉਹਨੇ ਮੈਨੂੰ ਇਖਤਿਆਰ ਦੇ ਛੜਿਆ, ਮੈਂ ਬਾਦਸ਼ਾਹ ਬਣ ਗਿਆ, ਤੇ ਹੁਣ ਮੈਂ ਜੋ ਗੱਲ ਕੀਤੀ ਹੈ ਨਾ ਮੈਂ ਉਂਝ ਹੀ ਆਵਾਮ ਨਾਲ ਕਰਨਾ। ਉਹ ਦਰਵੇਸ਼ ਆਖਣ ਲੱਗਾ, ਬਿਲਕੁਲ ਮੈਂ ਹੁਣ ਤੈਨੂੰ ਕਹਿ ਤੇ ਕੋਈ ਨਹੀਂ ਸਕਦਾ, ਕਿਉਂਕਿ ਤੈਨੂੰ ਰੱਬ ਨੇ ਬਣਾਇਆ। ਉਹਨੇ ਮਰੀਦ ਨੇ ਆਪਣੇ ਪੀਰ ਨੂੰ, ਚੇਲੇ ਨੇ ਆਪਣੇ ਗੁਰੂ ਨੂੰ ਇੱਕ ਗੱਲ ਆਖ ਕੇ ਤੇ ਖਾਮੋਸ਼ੀ ਇਖਤਿਆਰ ਕਰ ਲਈ। ਉਹਨੇ ਆਖਿਆ, ਬਾਬਾ ਜੀ ਜਿੰਜ ਦੀ ਆਵਾਮ ਹੁੰਦੀ ਏ, ਜਿੰਜ ਦੀ ਕੌਮ ਹੁੰਦੀ ਏ, ਜਿੰਜ ਦੀ ਰਿਆਇਆ ਹੁੰਦੀ ਏ, ਉਂਝ ਦਾ ਉਹਨਾਂ ਦੇ ਉੱਤੇ ਹੁਕਮਰਾਨ ਮੁਸੱਲਤ ਕੀਤਾ ਜਾਂਦਾ। ਤੁਸੀਂ ਵੀ ਦੁਆ ਕਰਦੇ ਰਹੇ ਹੋ ਬਾਦਸ਼ਾਹਤ ਦੀ, ਮੇਰਾ ਮਤਲਬ ਕਿ ਆਂਦੇ ਸੋ ਕਿ ਮੈਨੂੰ ਅਗਰ ਇਖਤਿਆਰ ਮਿਲਿਆ ਤੇ ਮੈਂ ਇੰਜ ਕਰਾਂਗਾ। ਤੇ ਮੈਂ ਵੀ ਉੱਥੇ ਹੀ ਬਹਿ ਕੇ ਦੁਆ ਕਰਦਾ ਸਾਂ। ਅੱਲਾਹ ਪਾਕ ਦੀ ਜ਼ਾਤ ਨੇ ਮੇਰੀ ਦੁਆ ਕਬੂਲ ਕਰ ਲਈ ਇਸ ਵਾਸਤੇ ਕਿ ਉਹਨੇ ਮਖਲੂਕ ਨੂੰ, ਮਤਲਬ ਉਹ ਜਾਣਦਾ, ਉਹ ਰਿਆਇਆ ਨੂੰ ਜਾਣਦਾ, ਉਹਨੂੰ ਪਤਾ ਸੀ ਕਿ ਇੰਜ ਦੀ ਰਿਆਇਆ ਦੇ ਉੱਤੇ ਕਿੰਜ ਦਾ ਹੁਕਮਰਾਨ ਮੁਸੱਲਤ ਕਰਨਾ। ਹੁਕਮਰਾਨਾਂ ਨੂੰ ਭੈੜਾ ਆਖਣ ਤੋਂ ਪਹਿਲਾਂ ਜ਼ਰਾ ਵੇਖੀਏ ਤਾਂ ਸਹੀ, ਅਸੀਂ ਕਿੱਡੇ ਕਰ ਚੰਗੇ ਹਾਂ, ਸਾਡੇ ਵਿੱਚ ਤੇ ਕੋਈ ਖਾਮੀ ਨਹੀਂ ਨਾ।